ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬੀਜੇਪੀ ਦਾ ਇੱਕ ਬਹੁਤ ਵੱਡਾ ਲੀਡਰ ਬਲਾਤਕਾਰ ਦੇ ਮਾਮਲੇ ਦੇ ਵਿੱਚ ਹੁਣ ਘਿਰਦਾ ਨਜ਼ਰ ਆ ਰਿਹਾ। ਇਹ ਲੀਡਰ ਕੋਈ ਛੋਟਾ-ਮੋਟਾ ਲੀਡਰ ਨਹੀਂ ਹੈ। ਇਹ 3 ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕਿਆ ਤੇ ਬੀਜੇਪੀ ਦੇ ਕਈ ਉੱਚ ਅਹੁਦਿਆਂ ਤੇ ਕੰਮ ਕਰ ਚੁੱਕਿਆ। ਹੁਣ ਇਹ ਬਲਾਤਕਾਰ ਦੇ ਦੋਸ਼ਾਂ ਦੇ ਵਿੱਚ ਘਿਰਿਆ ਲੀਡਰ ਸੁਪਰੀਮ ਕੋਰਟ ਪਹੁੰਚਿਆ ਤੇ ਸੁਪਰੀਮ ਕੋਰਟ ਦੇ ਵਿੱਚ ਅਗਲੇ ਕੁਝ ਦਿਨਾਂ ਤੱਕ ਉਹਦੀ ਜਿਹੜੀ FIR ਦੀ ਸੁਣਵਾਈ ਹੈ ਉਹਦੇ ਤੇ ਬਹਿਸ ਹੋਊਗੀ, ਚਰਚਾ ਹੋਊਗੀ ਤੇ ਫੈਸਲਾ ਆਊਗਾ। ਪਰ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਇਸ ਲੀਡਰ ਉੱਤੇ FIR ਦਰਜ ਹੋਣੀ ਚਾਹੀਦੀ ਹੈ। ਬੀਜੇਪੀ ਦੇ ਇਸ ਲੀਡਰ ਦਾ ਨਾਂ ਸ਼ਾਹ ਨਵਾਜ਼ ਹੁਸੈਨ ਤੇ ਇੱਕ ਬੀਬੀ ਨੇ ਦੋਸ਼ ਲਾਇਆ। ਪਰ ਇਸ ਕੇਸ ਦੇ ਵਿੱਚ ਤਫਸੀਲ ਤੇ ਚਰਚਾ ਕਰਨ ਤੋਂ ਪਹਿਲਾਂ ਇੱਕ ਚੀਜ਼ ਸਾਨੂੰ ਜ਼ਰੂਰ ਸਮਝਣੀ ਚਾਹੀਦੀ ਆ, ਉਹ ਇਹ ਹੈ ਕਿ ਇੰਡੀਆ ਵਰਗੇ ਮੁਲਕ ਦੇ ਵਿੱਚ ਨਿਆਂ ਲੈਣਾ ਤੇ ਨਿਆਂ ਦੇ ਲਈ ਜੱਦੋਜਹਿਦ ਕਰਨਾ ਬਹੁਤ ਵੱਡੀਆਂ ਲੜਾਈਆਂ ਨੇ। ਇੱਕ ਪਾਸੇ ਆਜ਼ਾਦੀ ਦੇ ਮਹਾ ਉਤਸਵ ਤੋਂ ਬਾਅਦ ਅੰਮ੍ਰਿਤ ਉਤਸਵ ਤੋਂ ਬਾਅਦ ਪ੍ਰਧਾਨ ਮੰਤਰੀ ਆਪਣੀ ਸਪੀਚ ਦੇ ਵਿੱਚ ਕਹਿੰਦੇ ਹੈ ਕਿ ਔਰਤਾਂ ਦਾ ਸ਼ਕਤੀਕਰਨ ਹੋਣਾ ਚਾਹੀਦਾ। ਵਿਮਨ ਇੰਪਾਵਰਮੈਂਟ ਦੇ ਉੱਤੇ ਬੜੀਆਂ ਵੱਡੀਆਂ ਤੇ ਲੱਛੇਦਾਰ ਗੱਲਾਂ ਕਰਦੇ ਆ। ਪਰ ਦੂਜੇ ਪਾਸੇ ਬਿਲਕਿਸ ਬਾਨੋ ਬਲਾਤਕਾਰ ਮਾਮਲੇ ਦੇ ਵਿੱਚ 11 ਦੋਸ਼ੀਆਂ ਦੀ ਸਜ਼ਾ ਮਾਫ ਕਰ ਦਿੱਤੀ ਜਾਂਦੀ ਹੈ, ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ। ਜਦ ਕਿ ਕਾਨੂੰਨੀ ਵਿਵਸਥਾ ਇਹ ਹੈ ਕਿ ਬਲਾਤਕਾਰ ਦਾ ਦੋਸ਼ੀ ਜਾਂ ਕਿਸੇ ਵੀ ਤਰ੍ਹਾਂ ਕਿਸੇ ਬੱਚੇ ਨੂੰ ਕਿਡਨੈਪ ਕਰਨ ਦਾ ਦੋਸ਼ੀ, ਕਿਡਨੈਪਿੰਗ ਦਾ ਦੋਸ਼ੀ, ਇਹਨਾਂ ਦੀ ਸਜ਼ਾ ਜਿਹੜੀ ਆ ਉਹ ਮੁਆਫ ਨਹੀਂ ਕੀਤੀ ਜਾ ਸਕਦੀ। ਤਾਂ ਇਹ ਦੋਗਲਾ ਪੈਮਾਨਾ ਆ। ਟੈਲੀਵਿਜ਼ਨ ਤੇ ਕੁਛ ਹੋਰ, ਸਟੇਜਾਂ ਤੇ ਕੁਛ ਹੋਰ, ਇੰਪਲੀਮੈਂਟ ਕਰਨ ਵਿੱਚ ਕੁਛ ਹੋਰ। ਫਿਰ ਕਹਿੰਦੇ ਕਿ ਜੀ ਇਸ ਮੁਲਕ ਦੀ ਨਿਆਂ ਪ੍ਰਣਾਲੀ ਉੱਤੇ ਸਵਾਲ ਨਾ ਖੜੇ ਕਰੋ, ਤੁਸੀਂ ਇਹਨੂੰ ਸਵਾਲ ਨਹੀਂ ਕਰ ਸਕਦੇ। ਬੀਜੇਪੀ ਦੇ ਲੀਡਰ ਤੇ ਆਉਣੇ ਆ। 4 ਸਾਲ ਇਸ ਬੰਦੇ ਉੱਤੇ FIR ਦਰਜ ਨਹੀਂ ਹੋਈ ਤੇ ਇਸ ਦੇ ਵਿੱਚ ਸਭ ਤੋਂ ਘਿਨਾਉਣਾ ਜੇ ਕੋਈ ਕੰਮ ਆ ਤੇ ਉਹ ਆ ਪੁਲਿਸ ਦਾ। ਪੁਲਿਸ ਕੋਲੇ ਇਹ ਬੀਬੀ ਸ਼ਿਕਾਇਤ ਕਰਦੀ ਹੈ ਪਰ ਪੁਲਿਸ ਟਾਲ ਮਟੋਲ ਕਰਦੀ ਹੈ। ਇਸ ਤੇ ਕਿ ਕਮਿਸ਼ਨਰ ਆਫਿਸ ਦੀ ਡਾਇਰੈਕਸ਼ਨ ਦੇ ਬਾਵਜੂਦ ਇਸ ਬੀਬੀ ਦੀ ਸ਼ਿਕਾਇਤ ਦਰਜ ਨਹੀਂ ਹੁੰਦੀ ਤੇ ਪੁਲਿਸ ਇਸ ਤੋਂ ਵੀ ਅਗਲਾ ਘਿਨਾਉਣਾ ਕੰਮ ਇਹ ਕਰਦੀ ਹੈ ਕਿ ਆਪਣੇ ਪੱਧਰ ਤੇ ਜਾਂਚ ਕਰਦੀ ਹੈ ਤੇ ਜਾਂਚ ਕਰਕੇ ਕਹਿ ਦਿੰਦੀ ਹੈ ਕਿ ਜੀ ਇਹ ਬਲਾਤਕਾਰ ਹੋਇਆ ਹੀ ਨਹੀਂ, ਇਹ ਸਰਸਰੀ ਜਿਹੜੇ ਇਲਜ਼ਾਮ ਹੈ ਉਹ ਝੂਠੇ ਹੈ। ਤਫਸੀਲ ਕੀ ਹੈ ਉਹ ਮੈਂ ਤੁਹਾਨੂੰ ਦੱਸਦਾ। ਬੀਜੇਪੀ ਦਾ ਲੀਡਰ ਸ਼ਾਹ ਨਵਾਜ਼ ਹੁਸੈਨ, ਜਿਹਦੇ ਖਿਲਾਫ ਦਿੱਲੀ ਪੁਲਿਸ ਨੂੰ ਰੇਪ ਮਾਮਲੇ ਦੇ ਵਿੱਚ ਦਿੱਲੀ ਹਾਈ ਕੋਰਟ ਨੇ FIR ਦਰਜ ਕਰਨ ਦੇ ਹੁਕਮ ਦਿੱਤੇ ਨੇ ਤੇ ਨਾਲ ਹੀ ਪੁਲਿਸ ਨੂੰ 3 ਮਹੀਨਿਆਂ ਦੇ ਵਿੱਚ ਜਾਂਚ ਰਿਪੋਰਟ ਦਾਖਲ ਕਰਨ ਦੇ ਹੁਕਮ ਦਿੱਤੇ ਨੇ। ਸ਼ਾਹ ਨਵਾਜ਼ ਹੁਸੈਨ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਿਆ ਤੇ ਕਿਹਾ ਕਿ ਮੇਰੀ ਇੱਜ਼ਤ ਦਾਅ ਤੇ ਲੱਗੀ ਹੈ ਤੇ ਮਾਮਲੇ ਦੀ ਤੁਰੰਤ ਸੁਣਵਾਈ ਹੋਵੇ। 26 ਅਪ੍ਰੈਲ 2018 ਦੀ ਗੱਲ ਹੈ ਜਦੋਂ ਪੀੜਤ ਔਰਤ ਜਿਹਨੇ ਸ਼ਿਕਾਇਤ ਦਰਜ ਕਰਵਾਈ ਹੈ ਉਹਨੇ 12 ਅਪ੍ਰੈਲ ਨੂੰ 2018 ਨੂੰ ਇਹ ਗੱਲ ਕਹੀ ਹੈ ਕਿ ਸ਼ਾਹ ਨਵਾਜ਼ ਹੁਸੈਨ ਨੇ ਮੈਨੂੰ ਆਪਣੇ ਫਾਰਮ ਹਾਊਸ ਤੇ ਬੁਲਾਇਆ ਸੀ ਤੇ ਉੱਥੇ ਬੁਲਾ ਕੇ ਮੇਰੇ ਨਾਲ ਉਹਨੇ ਰੇਪ ਕੀਤਾ। ਉਸ ਤੋਂ ਬਾਅਦ ਔਰਤ ਸਰਹੌਲੀ ਥਾਣਾ ਦਿੱਲੀ ਦੇ ਵਿੱਚ ਪੈਂਦਾ, ਉਸ ਥਾਣੇ ਪਹੁੰਚੀ ਜਿੱਥੇ ਉਹਦੀ ਸ਼ਿਕਾਇਤ ਲਈ ਨਹੀਂ ਜਾਂਦੀ, ਟਾਲ ਮਟੋਲ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਉਹ 'ਤੇ ਦਬਾਅ ਪਾਇਆ ਜਾਂਦਾ ਕਿ ਤੂੰ ਕੀ ਲੈਣਾ ਸ਼ਿਕਾਇਤਾਂ ਕਰਕੇ। ਉਸ ਤੋਂ ਬਾਅਦ ਇੱਥੇ ਨਹੀਂ ਰੁਕਦਾ ਸਾਰਾ ਕੁਛ। ਪਹਿਲਾਂ ਤਾਂ ਦਬਾਅ ਪਾਇਆ ਜਾਂਦਾ ਪਰ ਉਹ ਬੀਬੀ ਝੁਕੀ ਨਹੀਂ। ਉਹਨੇ ਕੀ ਕੀਤਾ, ਉਹ ਅਦਾਲਤ ਦੇ ਵਿੱਚ ਪਹੁੰਚ ਜਾਂਦੀ ਹੈ, ਸਕੇਤ ਅਦਾਲਤ ਦੇ ਵਿੱਚ ਜਿਹੜੀ ਦਿੱਲੀ ਦੇ ਵਿੱਚ ਹੈ। ਉਹ ਅਦਾਲਤ ਦੇ ਵਿੱਚ ਪਹੁੰਚ ਕੇ ਉਹ ਕਹਿੰਦੀ ਕਿ ਜੀ ਮੇਰੇ ਨਾਲ ਆਹ ਕ੍ਰਾਈਮ ਹੋਇਆ ਤੇ ਤੁਸੀਂ ਇਸ ਮਾਮਲੇ ਦੇ ਵਿੱਚ FIR ਜਿਹੜੀ ਦਰਜ ਕਰਾਓ। ਸਕੇਤ ਅਦਾਲਤ ਦੇ ਵਿੱਚ ਪੁਲਿਸ ਦੀ ਜਾਂਚ ਦਾ ਹਵਾਲਾ ਦਿੱਤਾ ਗਿਆ ਤੇ ਪੁਲਿਸ ਅਦਾਲਤ ਦੇ ਵਿੱਚ ਪਹੁੰਚ ਕੇ ਕਹਿੰਦੀ ਹੈ ਜੀ ਕਿ ਸ਼ਾਹ ਨਵਾਜ਼ ਹੁਸੈਨ ਬੇਕਸੂਰ ਹੈ ਤੇ ਸਾਰੇ ਜਿਹੜੇ ਦੋਸ਼ ਆ ਉਹ ਝੂਠੇ ਨੇ। ਯਾਨੀ ਕਿ ਪੁਲਿਸ ਨੇ ਅਦਾਲਤ ਦੇ ਵਿੱਚ ਜਾ ਕੇ ਵੀ ਉਸ ਬੀਬੀ ਦਾ ਕੇਸ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਸਕੇਤ ਕੋਰਟ ਨੇ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਕਿਉਂਕਿ ਹੁਣ ਇੱਥੇ ਇੱਕ ਕਾਨੂੰਨੀ ਝੋਲ ਆ। ਸਕੇਤ ਕੋਰਟ ਦੇ ਵਿੱਚ ਬੀਬੀ ਜਾਂਦੀ ਹੈ, ਉਹਦੇ ਮਗਰ ਪੁਲਿਸ ਜਾਂਦੀ ਹੈ। ਪੁਲਿਸ ਕਹਿੰਦੀ ਹੈ ਕਿ ਜੀ ਇਹ ਜਿਹੜਾ ਅਪਰਾਧ ਆ ਹੋਇਆ ਨਹੀਂ, ਪਰ ਅਸਲ ਦੇ ਵਿੱਚ ਇਹ ਸਾਰੇ ਕਾਨੂੰਨ ਨੂੰ ਬਾਈਪਾਸ ਕਰ ਰਹੇ ਆ। ਕਾਨੂੰਨ ਨੂੰ ਬਾਈਪਾਸ ਕਿਵੇਂ ਕਰ ਰਹੇ ਆ? ਕ੍ਰਿਮੀਨਲ ਅਮੈਂਡਮੈਂਟ ਐਕਟ 2013 ਉਹ ਐਕਟ ਕਹਿੰਦਾ ਹੈ ਕਿ ਕਿਸੇ ਵੀ ਮਾਮਲੇ ਦੇ ਵਿੱਚ ਜਿਹੜਾ 164 ਦੇ ਬਿਆਨ ਨੇ ਉਹ ਹੋਣੇ ਚਾਹੀਦੇ ਨੇ। IPC 376 ਯਾਨੀ ਕਿ ਬਲਾਤਕਾਰ ਵਰਗੇ ਜੁਰਮ ਦੇ ਲਈ 164 ਦੇ ਬਿਆਨ ਦਰਜ ਹੋਣੇ ਲਾਜ਼ਮੀ ਨੇ ਤੇ ਕੋਰਟ ਨੇ ਕਿਹਾ ਕਿ ਬਿਆਨ ਦਰਜ ਕਰਨੇ ਵੀ ਜ਼ਰੂਰੀ ਸੀ ਤੇ ਨਾਲੋਂ ਨਾਲ ਪੁਲਿਸ ਜਾਂਚ ਵੀ ਜਿਹੜੀ ਆ ਉਹ ਸ਼ੁਰੂਆਤੀ ਦੌਰ ਦੀ ਸੀ। ਕੋਰਟ ਨੇ ਇਹ ਵੀ ਗੱਲ ਕਹੀ ਹੈ ਕਿ FIR ਤਾਂ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਪੁਲਿਸ ਦੀ ਜਾਂਚ ਹੋਊਗੀ। ਜੇ ਪੁਲਿਸ ਨੂੰ ਲੱਗੂਗਾ ਕਿ ਇਹ ਬੰਦਾ ਬੇਕਸੂਰ ਹੈ ਤਾਂ ਪੁਲਿਸ FIR ਦਰਜ ਕਰਨ ਤੋਂ ਬਾਅਦ ਜਾਂਚ ਕਰੂਗੀ ਤੇ ਜੇਕਰ ਪੁਲਿਸ ਦੀ ਜਾਂਚ ਦੇ ਵਿੱਚ ਕੇਸ ਨਾ ਖੜਿਆ ਤਾਂ ਪੁਲਿਸ ਕੈਂਸਲੇਸ਼ਨ ਰਿਪੋਰਟ ਜਿਹੜੀ ਆ ਉਹ ਦਰਜ ਕਰਾ ਸਕਦੀ ਹੈ। ਉਸ ਤੋਂ ਬਾਅਦ ਸ਼ਾਹ ਨਵਾਜ਼ ਹੁਸੈਨ BJP ਦਾ ਲੀਡਰ ਪਹੁੰਚਦਾ ਹੈ ਹਾਈ ਕੋਰਟ, ਪਰ ਹਾਈ ਕੋਰਟ ਨੇ ਹੁਣ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਨੇ। ਹੁਣ ਉਹ
ਸੁਪਰੀਮ ਕੋਰਟ ਪਹੁੰਚ ਗਿਆ, ਯਾਨੀ ਕਿ ਤੀਜੀ ਥਾਂ ਗਿਆ ਵਾ ਇਹ ਬੰਦਾ। ਹੁਣ ਸਵਾਲ ਬਹੁਤ ਵੱਡੇ ਖੜੇ ਹੋਣਗੇ ਕਿ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਤਾਂ ਸਟੇਜਾਂ ਤੋਂ ਬੜਾ ਬੁੱਕ ਕੇ ਉੱਚਾ ਉੱਠ ਕੇ ਕਹਿੰਦੇ ਹੋ ਕਿ ਸਾਡੇ ਦੇਸ਼ ਦੇ ਵਿੱਚ ਔਰਤਾਂ ਨੂੰ ਆਜ਼ਾਦੀ ਹੈ, ਸਾਡੇ ਦੇਸ਼ ਦੇ ਵਿੱਚ ਅਸੀਂ ਔਰਤਾਂ ਦੇ ਸਸ਼ਕਤੀਕਰਨ ਦੇ ਲਈ ਕੰਮ ਕਰਾਂਗੇ, ਪਰ ਆ ਜਿਹੜੇ ਤੁਹਾਡੇ ਲੀਡਰ ਉੱਤੇ ਰੇਪ ਦੇ ਇਲਜ਼ਾਮ ਲੱਗਦੇ, ਅਸੀਂ ਨਹੀਂ ਕਹਿੰਦੇ ਦੋਸ਼ੀ ਹੈ ਮੁੱਢਲੀ ਜਾਂਚ ਦੇ ਵਿੱਚ ਜਾਂ ਮੁੱਢਲੇ ਤੌਰ 'ਤੇ, ਪਰ 4 ਸਾਲ FIR ਦਰਜ ਕਿਉਂ ਨਹੀਂ ਹੋਈ? ਕਿ ਇਸ ਗੱਲ ਦਾ ਜਵਾਬ ਤੁਹਾਡੇ ਕੋਲ ਹੈ ਕਿ ਤੁਸੀਂ ਕੱਲ੍ਹ ਨੂੰ ਇਸ ਗੱਲ 'ਤੇ ਜ਼ਿਰਾ ਕਰ ਸਕੋਗੇ ਕਿ ਇਹ ਕੇਸ ਬੀਬੀ ਦੀ ਆਵਾਜ਼ ਕਿਉਂ ਨਹੀਂ ਸੁਣਾਏਗੀ? ਤੁਸੀਂ ਦੇਖੋ ਕਿ ਇੱਕ ਦਿੱਲੀ ਵਰਗੀ ਰਾਜਧਾਨੀ ਦੇ ਵਿੱਚ ਇੱਕ ਬੀਬੀ ਦੀ ਸੁਣਵਾਈ ਨਹੀਂ, ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਕੀ ਹਾਲ ਹੋਊਗਾ? ਬਿਲਕਿਸ ਬਾਨੋ ਜਿਹਦੇ ਪਰਿਵਾਰ ਦੇ ਕਿੰਨੇ ਜੀਅ ਮਾਰ ਦਿੱਤੇ ਉਹਦੀਆਂ ਅੱਖਾਂ ਦੇ ਸਾਹਮਣੇ, ਤੇ ਉਸ ਤੋਂ ਬਾਅਦ ਉਹਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ, ਉਹਦੇ ਦੋਸ਼ੀ ਕਾਨੂੰਨ ਦੀਆਂ ਹੱਦਾਂ ਲੰਘ ਕੇ ਰਿਹਾ ਕੀਤੇ ਗਏ ਨੇ। ਇਹ ਭਾਰਤ ਦੀ ਹੀ ਇੱਕ ਮਿਸਾਲ ਆ। ਗੁਜਰਾਤ ਸਰਕਾਰ ਨੇ ਹੀ ਉਹਨਾਂ ਨੂੰ ਸਜ਼ਾ ਮਾਫੀ ਦਿੱਤੀ ਹੈ ਉਦੋਂ ਜਦੋਂ ਪ੍ਰਧਾਨ ਮੰਤਰੀ ਔਰਤਾਂ ਦੇ ਸਸ਼ਕਤੀਕਰਨ ਤੇ ਵਿਮਨ ਇੰਪਾਵਰਮੈਂਟ ਤੇ ਬੜਾ ਹੁੱਬ ਕੇ ਬੋਲ ਰਹੇ ਸੀਗੇ, ਉਦੋਂ ਉਹਨਾਂ ਦੀ ਰਿਹਾਈ ਹੋਈ ਹੈ। ਤੇ ਦੂਜੇ ਪਾਸੇ ਹੁਣ ਸ਼ਾਹਨਵਾਜ਼ ਹੁਸੈਨ ਵਾਲਾ ਕੇਸ, ਕਿ ਉਹਨਾਂ ਪੁਲਿਸ ਅਫਸਰਾਂ ਤੇ ਕਾਰਵਾਈ ਹੋਊਗੀ ਜਿਨ੍ਹਾਂ ਨੇ ਬੀਬੀ ਨੂੰ ਨਿਆਂ ਲੈਣ ਦੇ ਵਿੱਚ, ਉਹਦਾ ਨਿਆਂ ਤਾਂ ਦੇਣਾ ਕੀ ਬਲਕਿ ਉਹਦੇ ਨਾਲ ਅਨਿਆਂ ਕੀਤਾ। ਮੁੱਢਲੇ ਤੌਰ 'ਤੇ ਰਿਪੋਰਟ ਆਪਣੇ ਪੱਧਰ 'ਤੇ ਦਾਖਲ ਕਰਤੀ ਕਿ ਜੀ ਇਹ ਜਿਹੜੇ ਇਲਜ਼ਾਮ ਨੇ ਝੂਠੇ ਨੇ। ਤੁਸੀਂ ਆਪਣੇ ਪੱਧਰ 'ਤੇ ਨਹੀਂ ਕਹਿ ਸਕਦੇ, ਕਾਨੂੰਨ ਤੁਹਾਨੂੰ ਕਹਿੰਦਾ ਕਿ ਕੋਈ ਵੀ 370 ਦਾ ਮਾਮਲਾ ਉਹਦੇ 'ਚ FIR ਹੋਊਗੀ, 164 ਦੇ ਬਿਆਨ ਹੋਣਗੇ, ਉਸ ਤੋਂ ਬਾਅਦ ਜਾਂਚ ਹੋਊਗੀ। ਇਹ ਕ੍ਰਿਮੀਨਲ ਅਮੈਂਡਮੈਂਟ ਐਕਟ 2013 ਅਸੀਂ ਆਪਦੇ ਕੋਲੋਂ ਬਣਾ ਕੇ ਨਹੀਂ ਕਹਿ ਰਹੇ, ਤੁਹਾਡਾ ਹੀ ਸੰਵਿਧਾਨ ਆ, ਤੁਹਾਡਾ ਹੀ ਕਾਨੂੰਨ ਕਹਿੰਦਾ ਆ, ਤੇ ਫਿਰ FIR ਦਰਜ ਕਿਉਂ ਨਹੀਂ ਹੋਈ? ਇਹ ਮੈਂ ਨਹੀਂ ਕਹਿੰਦਾ, ਇਹ ਕੋਰਟ ਨੇ ਵੀ ਗੱਲ ਕਹੀ ਹੈ। ਕੋਰਟ ਕਹਿੰਦੀ ਹੈ ਕਿ ਪੁਲਿਸ ਦੇ ਰਵੱਈਏ ਤੋਂ ਸਾਨੂੰ ਲੱਗਦਾ ਹੈ ਕਿ ਪੁਲਿਸ ਚਾਹੁੰਦੀ ਨਹੀਂ ਕਿ FIR ਦਰਜ ਹੋਵੇ, ਪਰ FIR ਤਾਂ ਦਰਜ ਹੋਊਗੀ। ਅਦਾਲਤ ਨੇ ਵੀ ਮੰਨਿਆ ਕਿ ਜੇਕਰ ਕਮਿਸ਼ਨਰ ਆਫਿਸ ਤੋਂ ਸ਼ਿਕਾਇਤ ਗਈ ਸੀ ਤਾਂ ਜਾਂਚ ਵੀ ਹੋਣੀ ਚਾਹੀਦੀ ਸੀ ਤੇ FIR ਵੀ ਹੋਣੀ ਚਾਹੀਦੀ ਸੀ। ਸੋ ਉਹਨਾਂ ਪੁਲਿਸ ਅਫਸਰਾਂ 'ਤੇ ਕਾਰਵਾਈ ਕਦੋਂ ਹੋਊਗੀ ਜਿਨ੍ਹਾਂ ਨੇ ਆਪਣੇ ਪੱਧਰ 'ਤੇ ਕਲੀਨ ਚਿੱਟ ਜਾਰੀ ਕੀਤੀ? ਦੂਜਾ, ਇਹ ਵੀ ਸਾਨੂੰ ਜਾਣਨ ਦੀ ਜ਼ਰੂਰਤ ਹੈ ਕਿ ਪੁਲਿਸ ਕਿਸ ਦੇ ਇਸ਼ਾਰੇ 'ਤੇ ਕੰਮ ਕਰ ਰਹੀ ਹੈ। ਹੁਣ ਪੁਲਿਸ ਦਾ ਕੰਮ ਨਿਆਂ ਦਿਵਾਉਣ ਵਾਲਾ ਹੋਊਗਾ, ਇਹ ਵੀ ਕੀ ਗਰੰਟੀ ਹੈ ਕਿ ਜਾਂਚ ਹੋਊਗੀ, FIR ਦਰਜ ਹੋਊਗੀ? ਸ਼ਾਹਨਵਾਜ਼ ਹੁਸੈਨ ਇਸ ਵੇਲੇ ਬੁਰਾ ਫਸਦਾ ਨਜ਼ਰ ਆ ਰਿਹਾ ਹੈ। ਸ਼ਾਹਨਵਾਜ਼ ਹੁਸੈਨ ਜਦੋਂ BJP ਦੇ ਰਾਜ ਦੇ ਵਿੱਚ ਮਿਨੋਰਟੀਜ਼ ਦੇ ਉੱਤੇ ਜ਼ੁਲਮ ਹੋ ਰਿਹਾ ਸੀ ਤਾਂ ਇਹ ਬੜੇ ਧੜੱਲੇ ਦੇ ਨਾਲ ਆਪਣੀ ਪਾਰਟੀ ਨੂੰ ਡਿਫੈਂਡ ਕਰ ਰਿਹਾ ਸੀ। ਸ਼ਾਹਨਵਾਜ਼ ਹੁਸੈਨ 'ਤੇ ਇਲਜ਼ਾਮ ਦਿੱਲੀ ਦੇ ਵਿੱਚ ਲੱਗੇ ਨੇ, ਸ਼ਾਹਨਵਾਜ਼ ਹੁਸੈਨ 'ਤੇ ਬਲਾਤਕਾਰ ਦੇ ਇਲਜ਼ਾਮ ਲੱਗੇ ਨੇ, ਜਿਹਦੇ ਵਿੱਚ 4 ਸਾਲਾਂ ਤੱਕ ਵੀ FIR ਦਰਜ ਨਹੀਂ ਹੋਈ। ਪੀੜਤ ਨੂੰ ਪਹਿਲਾਂ ਸਕੇਤ ਕੋਰਟ ਜਾਣਾ ਪਿਆ, ਉਸ ਤੋਂ ਬਾਅਦ ਉਹਨੂੰ ਸਕੇਤ ਕੋਰਟ ਤੋਂ ਬਾਅਦ ਹਾਈ ਕੋਰਟ ਨੇ ਵੀ ਜਦੋਂ ਕਹਿਤਾ ਕਿ FIR ਹੋਣੀ ਚਾਹੀਦੀ ਹੈ, ਹੁਣ ਸ਼ਾਹਨਵਾਜ਼ ਹੁਸੈਨ ਚਲਾ ਗਿਆ ਸੁਪਰੀਮ ਕੋਰਟ ਦੇ ਵਿੱਚ ਤੇ ਕਹਿੰਦਾ ਕਿ ਮੇਰੀ ਇੱਜ਼ਤ ਦਾ 'ਤੇ ਲੱਗੀ ਹੈ। ਕਮਾਲ ਦੀ ਗੱਲ ਹੈ ਕਿ ਜਿਹੜੇ ਦੋਸ਼ ਲਾ ਰਹੇ ਨੇ, ਜਿਹੜੀ ਬੀਬੀ ਅਦਾਲਤ ਦੇ ਵਿੱਚ ਪਹੁੰਚੀ ਹੈ, ਜਿਹੜੀ ਇੰਨੀ 4 ਸਾਲ ਖੱਜਲ ਖੁਆਰੀ ਹੋਈ ਹੈ, ਤੇ ਉਹਦੀ ਇੱਜ਼ਤ ਕੀ ਦਾਅ 'ਤੇ ਨਹੀਂ ਲੱਗੀ। ਸੋ ਬੇਸ਼ੱਕ ਅਸੀਂ ਆਪਣੇ ਪੱਧਰ 'ਤੇ ਤਾਂ ਕਹਿ ਨਹੀਂ ਸਕਦੇ, ਪਰ ਇੱਕ ਗੱਲ ਜ਼ਰੂਰ ਹੈ ਕਿ ਭਾਰਤ ਵਰਗੇ ਮੁਲਕ ਦੇ ਵਿੱਚ ਇਨਸਾਫ ਲੈਣਾ, ਇਨਸਾਫ ਦੀ ਖਾਤਰ ਲੜਨਾ ਇੱਕ ਬਹੁਤ ਵੱਡੀ ਜੱਦੋਜਹਿਦ ਹੈ, ਔਰ ਖ਼ਾਸ ਕਰਕੇ ਜਦੋਂ ਮੋਰਲੀ ਧਿਰ ਪੋਲੀਟੀਕਲ ਹੋਵੇ, ਰਸੂਖਦਾਰ ਹੋਵੇ। ਸੋ ਇਹ ਜਿਹੜੀਆਂ ਗੱਲਾਂ ਮੋਦੀ ਸਾਹਿਬ ਮਨ ਕੀ ਬਾਤ ਦੇ ਵਿੱਚ ਕਰਦੇ ਨੇ, ਸਟੇਜਾਂ ਤੋਂ ਖੜ ਕੇ ਕਰਦੇ ਨੇ, ਇਹ ਖੋਖਲੀਆਂ ਗੱਲਾਂ ਨੇ। ਦੇਸ਼ ਦੇ ਵਿੱਚ ਵਿਮਨ ਇੰਪਾਵਰਮੈਂਟ ਕਹਿਣ ਨਾਲ ਨਹੀਂ ਹੁੰਦਾ, ਦੇਸ਼ ਦੇ ਵਿੱਚ ਵਿਮਨ ਇੰਪਾਵਰਮੈਂਟ ਮਹਿਸੂਸ ਕਰਾਉਣ ਨਾਲ ਹੁੰਦਾ, ਜਦੋਂ ਲੋਕਾਂ ਨੂੰ ਨਿਆਂ ਮਿਲੇ, ਔਰ ਨਿਆਂ ਪੂਰਨ ਨਿਆਂ ਹੋਣਾ ਚਾਹੀਦਾ। ਇਹ ਨਹੀਂ ਹੈ ਕਿ ਤੁਸੀਂ 4 ਸਾਲ ਬੰਦੇ ਨੂੰ ਖੱਜਲ ਖੁਆਰ ਕਰੋ, ਉਹਦੇ 'ਤੇ ਦਬਾਅ ਪਾਓ। ਬਕਾਇਦਾ ਪੁਲਿਸ 'ਤੇ ਤਾਂ ਮਾਮਲਾ ਦਰਜ ਹੋਣਾ ਚਾਹੀਦਾ ਕਿ ਦਬਾਅ ਕਿਹੜੇ ਬੰਦੇ ਪਾ ਰਹੇ ਸੀ, ਬਾਈ ਨੇਮ ਹੋਣਾ ਚਾਹੀਦਾ। ਤੁਸੀਂ ਕਿਸੇ ਨੂੰ ਨਿਆਂ, ਤੁਹਾਡਾ ਜਿਹੜਾ ਪੁਲਿਸ ਦਾ ਜਿਹੜਾ ਕੰਮ ਹੈ ਉਹ ਕਿਸੇ ਨੂੰ ਨਿਆਂ ਦਿਵਾਉਣ ਦਾ, ਉਹ ਸਮਾਜ ਦੇ ਵਿੱਚ ਸੁਰੱਖਿਅਤ ਮਹਿਫੂਜ਼ ਮਹਿਸੂਸ ਕਰਾਉਣ ਦਾ। ਪਰ ਪੁਲਿਸ ਕੀ ਕਰ ਰਹੀ ਹੈ? ਸ਼ਿਕਾਇਤ ਵਾਪਸ ਲੈ ਲਓ। ਅਦਾਲਤ ਦੇ ਵਿੱਚ ਪੁਲਿਸ ਜਾ ਕੇ ਕਹਿੰਦੀ ਜੀ ਇਹ ਤਾਂ ਕ੍ਰਾਈਮ ਹੋਇਆ ਹੀ ਨਹੀਂ, ਜਦ ਕਿ ਕਾਨੂੰਨ ਕਹਿੰਦਾ ਕਿ FIR ਦਰਜ ਹੋਊਗੀ। ਇਹ ਝੋਲ ਹੈ। ਮੋਦੀ ਸਾਹਿਬ ਇਹਨਾਂ ਚੀਜ਼ਾਂ ਨੂੰ ਦੇਖਿਆ ਕਰੋ ਤੁਸੀਂ ਵੀ, ਤੁਹਾਡੇ ਮੰਤਰੀਆਂ 'ਤੇ। ਪਰ ਮੋਦੀ ਸਾਹਿਬ ਦੀ ਜਿਹੜੀ ਸਰਕਾਰ ਆ, ਸ਼ਰਮ ਦੇ ਮਾਮਲੇ ਦੇ ਵਿੱਚ ਬੜੇ ਮਾਦੇ ਵਾਲੀ ਸਰਕਾਰ ਹੈ। ਲਖੀਮਪੁਰ ਖੀਰੀ ਕਿਹਨੂੰ ਭੁੱਲਿਆ? ਲਖੀਮਪੁਰ ਖੀਰੀ ਦੇ ਵਿੱਚ ਭਾਜਪਾ ਦੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੋਨੀ ਦੇ ਮੁੰਡੇ ਆਸ਼ੀਸ਼ ਮਿਸ਼ਰੇ ਨੇ ਕਿਸਾਨਾਂ ਨੂੰ ਦਰੜ ਕੇ ਮਾਰਤਾ, ਕਤਲ ਕਰਤਾ। ਪਰ ਮਜਾਲ ਹੈ ਸਰਕਾਰ ਇਸ ਮਾਮਲੇ ਦੇ ਵਿੱਚ ਮਾੜੀ ਮੋਟੀ ਵੀ ਸ਼ਰਮ ਹਿਆ ਮੰਨ ਜਾਵੇ। ਇਸ ਬੀਬੀ ਨੂੰ ਨਿਆਂ ਮਿਲਣਾ ਚਾਹੀਦਾ ਹੈ। ਜਿਹੜਾ ਦੋਸ਼ੀ ਹੈ ਉਹ ਸਲਾਖਾਂ ਪਿੱਛੇ ਹੋਣਾ ਚਾਹੀਦਾ ਹੈ, ਭਾਵੇਂ ਸ਼ਾਹਨਵਾਜ਼ ਆ ਤੇ ਭਾਵੇਂ ਇਹ ਤੋਂ ਕੋਈ ਵੱਡਾ ਤੇ ਭਾਵੇਂ ਇਹ ਤੋਂ ਕੋਈ ਛੋਟਾ ਹੈ। 3 ਵਾਰ ਦਾ MP ਜ਼ਰੂਰੀ ਨਹੀਂ ਹੈ ਕਿ ਜੇ ਕੋਈ 3 ਵਾਰ ਦਾ MP ਹੈ, ਮੂਹਰਲੀ ਕਤਾਰ ਦਾ ਆਗੂ ਹੈ,
ਤੇ ਉਹਦੇ ਖਿਲਾਫ ਉਹਨੇ ਜੇ ਕੋਈ ਕ੍ਰਾਈਮ ਕੀਤਾ ਹੈ, ਜੇ ਕੋਈ ਕ੍ਰਾਈਮ ਕੀਤਾ ਹੈ, ਤਾਂ ਉਹਦੇ ਖਿਲਾਫ ਕੋਈ ਖੜਾ ਨਹੀਂ ਹੋ ਸਕੇਗਾ, ਉਹਦੇ ਖਿਲਾਫ FIR ਨਹੀਂ ਹੋਊਗੀ। ਰਾਸ਼ਟਰਵਾਦ ਦੂਜਿਆਂ ਨੂੰ ਸਿਖਾਉਣਾ ਬਹੁਤ ਸੌਖਾ ਹੈ, ਪਰ ਆਪ ਉਹਦੇ ਤੇ ਪਹਿਰਾ ਦੇਣਾ ਬਹੁਤ ਔਖਾ ਹੈ। ਰਾਸ਼ਟਰ ਵੱਡਾ ਹੈ, ਕਾਨੂੰਨ ਵੱਡਾ ਹੈ, ਦੇਸ਼ ਵੱਡਾ, ਲੀਡਰ ਤਾਂ ਆਉਂਦੇ ਜਾਂਦੇ ਰਹਿੰਦੇ ਆ, ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।